ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਮੈਂ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਆਫ ਔਰੇਗਨ, ਪੋਰਟਲੈਂਡ ਔਰੇਗਨ ਦੇ ਵਿੱਚ ਹਾਂ। ਇਹ ਬੀਵਰਟਨ ਦਾ ਇਲਾਕਾ ਜਿਹੜਾ ਇੱਥੇ ਪੈਂਦਾ ਹੈ। ਸੋ ਇੱਥੇ ਇੱਕ ਗੁਰੂ ਘਰ ਹੈ, ਉੱਥੇ ਮੈਂ ਅੱਜ ਆਇਆ ਹਾਂ। ਸੋ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਆਇਆ ਸੀ। ਸੋ ਸਬੱਬ ਬਣਿਆ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਇੱਥੇ ਗੁਰੂ ਘਰ ਆਏ ਹਾਂ। ਅੱਜ ਐਤਵਾਰ ਦਾ ਇਹ ਦਿਨ ਆ ਇੱਥੇ, ਅਤੇ ਇੱਥੇ ਹਫ਼ਤਾਵਾਰੀ ਦੀਵਾਨ ਜਿਹੜੇ ਉਹ ਸੱਜਦੇ ਆ। ਅਤੇ ਆਓ ਆਪਾਂ ਜਿਹੜੇ ਗੁਰੂ ਘਰ ਦੇ ਜਿਹੜੇ ਸੇਵਕ ਨੇ ਇੱਥੇ, ਭਾਈ ਸਾਹਿਬ ਨੇ, ਹੈੱਡ ਗ੍ਰੰਥੀ ਸਾਹਿਬ, ਉਹਨਾਂ ਦੇ ਨਾਲ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਹਾਂ, ਅਤੇ ਉਸ ਤੋਂ ਵਿੱਚ ਆਪਾਂ ਜਾਣਦੇ ਹਾਂ ਵੀ ਹੋਰ ਕੀ ਕੁਛ ਇੱਥੇ ਗੁਰੂ ਘਰ ਦੇ ਵਿੱਚ ਆ, ਕਦੋਂ ਤੋਂ ਸਥਾਪਨਾ ਹੋਈ, ਕਦੋਂ ਤੋਂ ਹੋਇਆ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਥੋੜ੍ਹਾ ਜਿਹਾ ਦੱਸ ਰਿਹਾ ਹਾਂ। ਭਾਈ ਮਨਪ੍ਰੀਤ ਸਿੰਘ ਜੀ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਦਿੱਲੀ, ਉੱਥੇ ਕੀਰਤਨ ਦੀਆਂ ਸੇਵਾਵਾਂ ਨਿਭਾਉਂਦੇ ਰਹੇ ਨੇ, ਅਤੇ ਪਿਛਲੇ ਕੁਛ ਵਰ੍ਹਿਆਂ ਤੋਂ ਇੱਥੇ ਸੇਵਾਵਾਂ ਇਸ ਟਾਈਮ ਨਿਭਾ ਰਹੇ ਨੇ। ਸੋ ਮਨਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਸਾਨੂੰ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਆਫ ਔਰੇਗਨ ਉਸ ਦੇ ਬਾਰੇ ਥੋੜ੍ਹੀਆਂ ਜਾਣਕਾਰੀਆਂ ਦਿਓ ਜੀ। ਹਾਂਜੀ, ਸਾਧ ਸੰਗਤ ਜੀ, ਇਹ ਗੁਰੂ ਘਰ 2013 ਦੇ ਵਿੱਚ ਹੋਂਦ ਦੇ ਵਿੱਚ ਆਇਆ ਹੈ, ਅਤੇ ਬੜੀ ਬਖਸ਼ਿਸ਼ ਹੈ ਗੁਰੂ ਮਹਾਰਾਜ ਦੀ। ਪੋਰਟਲੈਂਡ ਦੀ ਸਮੂਹ ਸਾਧ ਸੰਗਤ ਨੇ ਰਲ ਮਿਲ ਕੇ ਇਹ ਗੁਰਦੁਆਰਾ 2013 ਦੇ ਵਿੱਚ ਰੈਂਟ 'ਤੇ ਲਿਆ ਸੀਗਾ। ਇਹ ਗੁਰੂ ਘਰ ਹਾਲੇ ਪ੍ਰੋਪਰ ਤੌਰ ਦੇ ਉੱਤੇ ਤਿਆਰ ਹੋਣ ਜਾ ਰਿਹਾ ਹੈ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਸਾਧ ਸੰਗਤ ਨੇ ਮਿਲ ਕੇ ਬਹੁਤ ਹੀ ਸੋਹਣੀ ਜਗ੍ਹਾ ਇੱਕ ਲਈ ਹੈ, ਜਿੱਥੇ ਹੁਣ ਗੁਰੂ ਘਰ ਆਪਾਂ ਤਿਆਰ ਕਰਨਾ ਜਾ ਕੇ। 2013 ਤੋਂ ਲਗਾਤਾਰ ਇੱਥੇ ਗੁਰੂ ਕੀ ਸਾਧ ਸੰਗਤ ਰਲ ਮਿਲ ਕੇ ਹਫ਼ਤਾਵਾਰੀ ਦੀਵਾਨ ਸਜਦੇ ਨੇ। ਪਹਿਲਾਂ ਸ਼ੁੱਕਰਵਾਰ, ਫਿਰ ਐਤਵਾਰ। ਜਿਹੜਾ ਮੇਨ ਦੀਵਾਨ ਹੁੰਦਾ ਉਹ ਐਤਵਾਰ ਦਾ ਹੁੰਦਾ। ਦਾਸ ਇੱਥੇ 2015 ਤੋਂ ਸੇਵਾ ਨਿਭਾ ਰਿਹਾ ਹੈ ਕੀਰਤਨ ਦੀ। ਮੇਰੇ ਨਾਲ ਗੁਰਪ੍ਰੀਤ ਸਿੰਘ ਜੀ, ਹੋਰ ਤਬਲੇ 'ਤੇ ਅੰਮ੍ਰਿਤਪਾਲ ਸਿੰਘ ਜੀ ਸੇਵਾ ਕਰਦੇ ਨੇ। ਸੋ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਗੁਰੂ ਕੀ ਸਾਧ ਸੰਗਤ 'ਤੇ, ਬੜੇ ਹੀ ਪਿਆਰ ਵਾਲੀ ਸੰਗਤ ਹੈ। ਪਹਿਲੇ ਜਦ ਮੈਂ 2015 ਵਿੱਚ ਆਇਆ ਸੀ ਤਾਂ ਉਸ ਵੇਲੇ ਗਿਣੇ ਚੁਣੇ ਸਾਧ ਸੰਗਤ ਹੁੰਦੀ ਸੀ। ਅੱਜ ਮਹਾਰਾਜ ਦੀ ਕਿਰਪਾ ਹੈ, 200, 250, 300 ਸੰਗਤ ਐਤਵਾਰ ਨੂੰ ਇੱਥੇ ਹੁੰਦੀ ਹੈ। ਸੋ ਲਹਿਰਾਂ ਬਹਿਰਾਂ ਲੱਗੀਆਂ ਨੇ। ਗੁਰੂ ਸਾਹਿਬ ਬਖਸ਼ਿਸ਼ ਕਰੇ ਸਾਧ ਸੰਗਤ ਦੇ ਸੀਸ 'ਤੇ, ਮਹਿਰਾਮਤ ਭਰਿਆ ਹੱਥ ਰੱਖੇ, ਪੰਥ ਦੀ ਚੜ੍ਹਦੀ ਕਲਾ ਹੋਵੇ, ਇਹ ਅਰਦਾਸ ਬੇਨਤੀ ਗੁਰੂ ਚਰਨਾਂ ਵਿੱਚ ਹੈ। ਸੋ ਭਾਈ ਸਾਹਿਬ, ਸਾਨੂੰ ਦੱਸੋ ਵੀ ਕਿੰਨੇ ਕੁ ਪਰਿਵਾਰ ਇੱਥੇ ਹਨ ਵੀ ਜਿਹੜੇ ਇੱਥੇ ਹਰ ਵਾਰੀ ਆਉਂਦੇ ਨੇ? ਇੱਥੇ ਤਕਰੀਬਨ 150-200 ਪਰਿਵਾਰ ਹੈ। ਠੀਕ ਹੈ। ਹੋਰ ਉਹ ਪਰਿਵਾਰ ਸਾਰੇ ਪੜ੍ਹੇ ਲਿਖੇ ਪਰਿਵਾਰ ਨੇ। ਜ਼ਿਆਦਾਤਰ ਇੱਥੇ ਨਾਈਕੀ, ਇੰਟਲ ਦੇ ਵਿੱਚ ਸੇਵਾ ਜਿਹੜੀ ਨੌਕਰੀਆਂ ਕਰ ਰਹੇ ਨੇ ਉਹ ਨੇ। ਠੀਕ ਹੈ। ਸੋ ਪੜ੍ਹੇ ਲਿਖੇ ਨੇ ਸਾਰੇ, ਸੂਝਵਾਨ ਸੰਗਤ ਹੈਗੀ ਜੀ। ਠੀਕ ਹੈ। ਸੋ ਸਕੂਲ ਵੀ ਚੱਲਦਾ ਹੈ ਇੱਥੇ ਨਾਲ? ਇੱਥੇ ਸਕੂਲ, ਪੰਜਾਬੀ ਸਕੂਲ ਵੀ ਚੱਲਦਾ ਹੈ ਜੀ। ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਪੰਜਾਬੀ ਦਾ, ਇਤਿਹਾਸ ਤੇ ਕੀਰਤਨ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ। ਸੋ ਜੇ ਕੋਈ ਲੰਘ ਰਿਹਾ ਹੈ ਔਰੇਗਨ ਚੋਂ, ਪੋਰਟਲੈਂਡ ਚੋਂ ਲੰਘ ਰਿਹਾ ਆ, ਕਿੰਨਾ ਕੁ ਫਰੀਵੇ ਤੋਂ ਉਰੇ ਪਰੇ ਤੁਹਾਨੂੰ ਕੁਛ ਇਸ ਦਾ ਅੰਦਾਜ਼ਾ ਹੈ? ਹਾਂਜੀ, I-5 ਇੱਥੋਂ ਤਕਰੀਬਨ ਕੋਈ 7-8 ਮਾਈਲ ਦੂਰ ਹੈ। ਠੀਕ ਹੈ। ਤੇ ਸੰਗਤ ਇੱਥੇ ਆਉਂਦੀ ਰਹਿੰਦੀ। ਜਿਹੜਾ ਇੱਥੋਂ ਲੰਘਦਾ, ਜਿਹਨੂੰ ਪਤਾ ਲੱਗਦਾ, ਉਹ ਸਾਡੇ ਕੋਲ ਜ਼ਰੂਰ ਆਉਂਦੇ ਹਨ ਜੀ, ਇੱਥੇ ਠਹਿਰ ਕੇ ਜਾਂਦੇ ਨੇ। ਸੋ ਐਡਰੈਸ ਜੇ ਤੁਸੀਂ ਦੱਸਣਾ ਹੋਵੇ, ਤੁਹਾਨੂੰ ਯਾਦ ਹੈ ਐਡਰੈਸ ਇੱਥੇ ਦਾ? ਸਿੱਖ ਸੈਂਟਰ ਆਫ ਔਰੇਗਨ ਤੁਸੀਂ ਆਪਣਾ ਕਦੇ ਨੈਟ ਤੇ ਪਾਉਂਦੇ ਹੋ ਤੇ ਉਸੇ ਵੇਲੇ ਸਾਰਾ ਐਡਰੈਸ ਉਹਦੇ ਵਿੱਚ ਆ ਜਾਂਦਾ। ਸੋ ਸੌਖਾ ਹੀ ਆ ਵੀ ਸਿੱਖ ਸੈਂਟਰ ਆਫ ਔਰੇਗਨ ਦੇ ਵਿੱਚ। ਉਦਾਂ ਵੀ ਦੱਸ ਜਾਈਏ, ਵੈਨਕੂਵਰ ਇੱਥੋਂ ਥੋੜੀ ਦੂਰ ਇਲਾਕਾ ਜਿਹੜਾ ਹੈਗਾ, ਵੈਨਕੂਵਰ ਕੈਨੇਡਾ ਵਾਲਾ ਨਹੀਂ, ਇਹ ਬਾਰਡਰ ਤੇ ਮੈਨੂੰ ਲੱਗਦਾ ਹੈ ਪੈ ਜਾਂਦਾ, ਵਾਸ਼ਿੰਗਟਨ। ਹਾਂਜੀ। ਸੋ ਉੱਥੇ ਵੀ ਕਾਫੀ ਪਰਿਵਾਰ ਨੇ, ਉੱਥੇ ਵੀ ਗੁਰੂ ਘਰ ਨੇ, ਪਰ ਇੱਥੇ ਬੀਵਰਟਨ ਦਾ ਜਿਹੜਾ ਇਹ ਇਲਾਕਾ ਆ, ਹਾਂਜੀ, ਉੱਥੇ ਵੈਨਕੂਵਰ ਦੇ ਵਿੱਚ ਕਾਫੀ ਪਰਿਵਾਰ ਨੇ, ਪਰ ਹੁਣ ਸਾਡੇ ਇੱਥੇ ਸਾਧ ਸੰਗਤ ਜ਼ਿਆਦਾ ਹੈ। ਗੁਰਦੁਆਰਾ ਸਾਡਾ ਛੋਟਾ ਹੈ ਪਰ ਸੰਗਤ ਜ਼ਿਆਦਾ ਹੈ। ਠੀਕ ਹੈ। ਹਾਂਜੀ। ਸੋ ਚਲੋ, ਜਿਹੜੇ ਵੀ ਸਾਡੇ ਸਰੋਤੇ ਦਰਸ਼ਕ ਦੇਖ ਰਹੇ ਆ, ਜਦੋਂ ਕਿਤੇ ਵੀ ਤੁਹਾਡਾ ਆਉਣਾ ਹੋਵੇ ਪੋਰਟਲੈਂਡ ਵਾਲੇ ਪਾਸੇ ਨੂੰ, ਤਾਂ ਸਿੱਖ ਸੈਂਟਰ ਆਫ ਔਰੇਗਨ ਦੇ ਵਿੱਚ ਆਓ ਤੇ ਭਾਈ ਮਨਪ੍ਰੀਤ ਸਿੰਘ ਹੋਣਾ ਨੂੰ, ਬਾਕੀ ਸੰਗਤ ਨੂੰ ਜਿਹੜਾ ਇੱਥੇ ਮਿਲੋ। ਬੜੇ ਮਿਲਾਪਣੇ ਨੇ, ਮੈਂ ਵੀ ਸਾਰਿਆਂ ਦੇ ਨਾਲ ਮੁਲਾਕਾਤ ਕੀਤੀ ਹੈ, ਬਹੁਤ ਪਿਆਰ ਦੇ ਨਾਲ ਮਿਲਦੇ ਨੇ। ਤੇ ਕਿਉਂਕਿ ਛੋਟੇ ਸੰਗਤ, ਜਿੱਥੇ ਥੋੜੀ ਸੰਗਤ ਹੁੰਦੀ, ਉਹ ਇੱਕ ਦੂਜੇ ਦਾ ਧਿਆਨ ਵੀ ਜ਼ਿਆਦਾ ਰੱਖਦੇ ਹਨ। ਇਹ ਇਸ ਚੀਜ਼ ਦੇ ਵਿੱਚ ਖਾਸੀਅਤ ਜਿਹੜੀ ਹੁੰਦੀ ਆ। ਸੋ ਬਹੁਤ ਬਹੁਤ ਧੰਨਵਾਦ ਭਾਈ ਮਨਪ੍ਰੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਆਫ ਔਰੇਗਨ, ਬੀਵਰਟਨ, ਪੋਰਟਲੈਂਡ ਦੇ ਇਲਾਕੇ ਦੇ ਵਿੱਚ ਹਾਂ। ਸੋ ਇੱਥੇ ਵੀ ਇੱਕ ਗੁਰੂ ਘਰ ਜੋ ਕਿ 2013 ਤੋਂ
ਸਥਾਪਿਤ ਹੋਇਆ ਆ, ਉੱਥੇ ਮੈਂ ਆਇਆ ਆ। ਸੋ ਉੱਥੇ ਖਾਲਸਾ ਸਕੂਲ ਕਹਿ ਸਕਦੇ ਆ ਬੱਚਿਆਂ ਦੇ ਲਈ, ਪੰਜਾਬੀ ਤੇ ਗੁਰਮਤ ਸਕੂਲ ਦਾ ਉਪਰਾਲਾ ਚੱਲ ਰਿਹਾ ਤੇ ਆਪਣੇ ਨਾਲ ਭਾਈ ਗੁਰਪ੍ਰੀਤ ਸਿੰਘ ਹੁਣੀ ਉਹ ਜੁੜੇ ਨੇ ਤੇ ਜੋ ਕਿ ਸਕੂਲ ਚਲਾਉਣ ਦੇ ਵਿੱਚ ਮਦਦ ਕਰਦੇ ਨੇ। ਆਪਾਂ ਉਹਨਾਂ ਤੋਂ ਜਾਣਕਾਰੀਆਂ ਹਾਸਲ ਕਰਦੇ ਆ। ਸਵਾਗਤ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜੀ ਗੁਰਪ੍ਰੀਤ ਜੀ, ਸੋ ਦੱਸੋ ਇਸ ਸਕੂਲ ਦੇ ਉਪਰਾਲੇ ਦੇ ਬਾਰੇ। ਹਾਂਜੀ, ਇਹ ਸਾਡਾ ਸਿੱਖ ਗੁਰਮਤ ਸਕੂਲ ਪਿਛੇ 2-3 ਮਹੀਨਿਆਂ ਤੋਂ ਹੀ ਸਟਾਰਟ ਹੋਇਆ। ਵੈਸੇ ਪਹਿਲੇ ਕਲਾਸਾਂ ਚੱਲਦੀਆਂ ਸਨ, ਠੀਕ ਹੈ। ਕੋਵਿਡ ਦੇ ਸਮੇਂ ਤੇ ਉਹ ਬੰਦ ਹੋ ਗਈਆਂ ਸਨ ਤੇ ਹੁਣ ਦੁਬਾਰਾ ਤੋਂ ਰਿਵਾਈਵ ਕੀਤਾ ਗਿਆ ਹੈ। ਤੇ ਸਾਡੀ ਵੈਸੇ ਤਾਂ ਛੋਟਾ ਗੁਰਦੁਆਰਾ ਸਾਹਿਬ ਹੈ, ਸੰਗਤ ਘੱਟ ਹੈਗੀ ਹੈ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੋਈ ਇੱਕ ਵੀ ਬੱਚਾ ਸਾਰੀ ਸੰਗਤ ਵਿੱਚ ਇਹੋ ਜਿਹਾ ਨਾ ਹੋਏ, ਕਿਸੇ ਦੇ ਪਰਿਵਾਰਾਂ ਦੇ ਵਿੱਚ ਇਸ ਸਿੱਖਿਆ ਤੋਂ ਵਾਂਝਾ ਰਹਿ ਜਾਏ। ਠੀਕ ਹੈ। ਇਹਦੇ ਵਿੱਚ ਸਾਡਾ ਜਿਹੜਾ ਮੇਨ ਫੋਕਸ ਹੈਗਾ ਉਹ ਹੈ ਪੰਜਾਬੀ ਭਾਸ਼ਾ ਬੱਚਿਆਂ ਨੂੰ ਸਿਖਾਉਣੀ, ਜਿਹਦੇ ਵਿੱਚ ਪੰਜਾਬੀ ਲਿਪੀ, ਗੁਰਮੁਖੀ ਲਿਪੀ ਲਿਖਣਾ, ਪੰਜਾਬੀ ਬੋਲਣਾ, ਘਰ ਅਭਿਆਸ ਕਰਨਾ, ਕਲਾਸ 'ਚ ਅਭਿਆਸ ਕਰਨਾ, ਪੰਜਾਬੀ ਦੀ ਵੋਕੈਬਲਰੀ ਉਹਨਾਂ ਦੀ ਰਿਚ ਕਰਨਾ, ਉਹਦੇ ਵਾਸਤੇ ਕੰਮ ਕਰਨ ਦੀ ਜਿਹੜੀ ਬੱਚਿਆਂ ਨੂੰ ਪ੍ਰੇਰਣਾ ਕੀਤੀ ਜਾਂਦੀ ਹੈ। ਇਹਦੇ ਨਾਲ ਫਿਰ ਬੱਚਿਆਂ ਦੀ ਗੁਰਮਤ ਦੀ ਕਲਾਸਾਂ ਹੈਗੀਆਂ, ਜਿਹਦੇ ਵਿੱਚ ਸਿੱਖ ਇਤਿਹਾਸ ਨੂੰ ਬੇਸ ਬਣਾ ਕੇ ਪੁਰਾਣਾ ਭਾਸ਼ਾ ਦੇ ਜੀਵਨ ਤੋਂ ਲੈ ਕੇ ਫਿਰ ਉਹਦੇ 'ਚੋਂ ਜਿਹੜੇ ਬਣਦੇ ਸਿਧਾਂਤ ਨੇ, ਗੁਰਮਤ ਸਿਧਾਂਤ, ਉਹ ਬੱਚਿਆਂ ਨੂੰ ਸਿਖਾਉਣੇ। ਸ਼ਬਦ ਵਿਚਾਰ ਬੱਚਿਆਂ ਨੂੰ ਕਰਾਉਣੇ, ਭਾਵ ਵੱਖ-ਵੱਖ ਸ਼ਬਦ ਲੈ ਕੇ ਉਹਨਾਂ ਸ਼ਬਦਾਂ ਦੇ ਅਰਥ ਬੱਚਿਆਂ ਨੂੰ ਸਿਖਾਉਣੇ। ਉਹਨਾਂ ਸ਼ਬਦਾਂ ਤੋਂ ਅਸੀਂ ਅੱਜ ਦੇ ਆਪਣੀ ਲਾਈਫ ਵਿੱਚ, ਬੱਚੇ ਆਪਣੀ ਲਾਈਫ ਦੇ ਵਿੱਚ ਕੀ ਸਿੱਖਿਆ ਲੈ ਸਕਦੇ ਹੈ, ਉਹ ਕੀ ਲੈਸਨਸ ਡਰਾਈਵ ਕਰ ਸਕਦੇ ਹੈ, ਉਹ ਬੱਚਿਆਂ ਨੂੰ ਸਿੱਖਿਆ ਦੇਣਾ। ਇਹ ਕਿੰਨੇ ਕੁ ਬੱਚੇ ਗੁਰਪ੍ਰੀਤ ਜੀ ਇੱਥੇ ਇਸ ਟਾਈਮ ਤੁਹਾਡੇ ਇਸ ਦੇ ਵਿੱਚ ਹਨ? ਜੀ ਸਾਡੇ ਕੋਲ ਇਸ ਵਕਤ ਰਾਈ ਆਪਣਾ 50 ਤੋਂ 60 ਬੱਚੇ ਜਿਹੜੇ ਨੇ ਉਹ ਹਿੱਸਾ ਲੈ ਰਹੇ ਨੇ। ਸੋ ਕੁੱਲ ਕਿੰਨੇ ਕੁ ਪਰਿਵਾਰ ਨੇ ਜੋ ਗੁਰੂ ਘਰ ਰੈਗੂਲਰਲੀ ਅਟੈਂਡ ਕਰਦੇ ਨੇ? ਲਗਭਗ ਸਾਡੇ ਕੋਲ 50-60 ਪਰਿਵਾਰ ਹੀ ਹੋਣਗੇ ਜੋ ਰੈਗੂਲਰ ਆਉਂਦੇ ਹਨ। ਸੋ ਸਾਰੇ ਆਂਦੇ ਬੱਚੇ ਜਿਹੜੇ ਉੱਥੇ? ਹਾਂ, ਜਿਨ੍ਹਾਂ ਦੇ ਵਿੱਚ ਛੋਟੇ ਬੱਚੇ ਹੈਗੇ ਆ ਉਹ ਸਾਡੇ ਕੋਲ ਆ ਰਹੇ ਹਨ। ਕਿੰਨੀ ਕੁ ਉਮਰ ਦੇ ਬੱਚੇ ਜਿਹੜੇ ਯੂਜੂਅਲੀ ਤੁਸੀਂ ਦੇਖਦੇ ਹੋ? ਅਸੀਂ 3 ਸਾਲ ਤੋਂ ਲੈ ਕੇ ਹਾਈ ਸਕੂਲ ਤੱਕ ਦੇ ਸਾਰੇ ਬੱਚੇ ਸਾਡੇ ਕੋਲ ਆ ਰਹੇ ਨੇ। ਠੀਕ ਹੈ। ਤੇ ਮਤਲਬ ਕਿ ਹਾਈ ਸਕੂਲ ਵਾਲੇ ਬੱਚੇ ਥੋੜੇ ਨੇ ਗਿਣਤੀ ਵਿੱਚ, ਕਿਉਂਕਿ ਸੰਗਤਾਂ ਸਾਰੀਆਂ ਨਵੀਆਂ ਨੇ ਤੇ ਬਾਕੀ ਛੋਟੇ ਬੱਚੇ ਜ਼ਿਆਦਾ ਨੇ। ਤੇ ਛੋਟੇ ਬੱਚਿਆਂ ਤੋਂ ਲੈ ਕੇ ਅਸੀਂ ਉਹਨਾਂ ਨੂੰ ਵੈਸੇ ਪੰਜਾਬੀ ਭਾਸ਼ਾ ਵਾਸਤੇ 3 ਹਿੱਸਿਆਂ 'ਚ ਵੰਡਿਆ ਹੈ, ਜਿਹਦੇ ਵਿੱਚ ਸਭ ਤੋਂ ਪਹਿਲੇ ਛੋਟੇ ਬੱਚੇ ਜਿਨ੍ਹਾਂ ਨੂੰ ਊੜਾ ਐੜਾ ਬੱਚੇ ਨੇ ਸਿੱਖ ਰਹੇ ਨੇ। ਦੂਜਾ ਹੈ ਕਿ ਥੋੜ੍ਹੇ ਵੱਡੇ ਬੱਚੇ ਜਿਹਦੇ ਵਿੱਚ ਮਤਲਬ ਕਿ 7ਵੀਂ 8ਵੀਂ ਤੱਕ ਦੇ ਬੱਚੇ ਨੇ, 4ਥੀ 5ਵੀਂ ਤੋਂ ਲੈ ਕੇ 8ਵੀਂ ਤੱਕ ਦੇ ਬੱਚੇ ਜਿਹੜੇ ਕਿ ਪੰਜਾਬੀ ਲਿਪੀ ਸਿੱਖ ਰਹੇ ਨੇ। ਤੀਜਾ ਨੰਬਰ ਉਹਨਾਂ ਬੱਚਿਆਂ ਦਾ ਜਿਹੜੀ ਪੰਜਾਬੀ ਲਿਖਣੀ ਜਾਂ ਵਰਣਮਾਲਾ ਨੂੰ ਜਿਹੜੀ ਹੈ ਜਾਂ ਮੁਹਾਰਨੀ ਹੈ ਉਹ ਜਾਣਦੇ ਹਨ ਤੇ ਉਹ ਥੋੜ੍ਹਾ ਜਿਹਾ ਐਡਵਾਂਸ ਲੈਵਲ 'ਤੇ ਪੰਜਾਬੀ ਸਿੱਖ ਰਹੇ। ਇਹ ਪੰਜਾਬੀ ਦਾ ਹੋ ਗਿਆ। ਗੁਰਮਤ ਦੀ ਐਜੂਕੇਸ਼ਨ ਵਿੱਚ ਸਾਡੇ ਕੋਲ 2 ਕਲਾਸਾਂ ਹੈਗੀਆਂ ਤੇ ਉਹ ਜਿਹਦੇ ਵਿੱਚ ਦੂਜੀ ਕਲਾਸ ਤੋਂ ਉੱਪਰ ਤੇ ਸਾਰੇ ਬੱਚੇ ਜਿਹੜੇ ਨੇ ਉਹ ਇਕੱਠੇ ਹੁੰਦੇ ਹਨ। ਤੇ ਉਹ ਏਜ ਐਪਰੋਪ੍ਰੀਏਟ, ਉਹਨਾਂ ਦਾ ਜਿਹੜਾ ਹੋਮਵਰਕ ਹੁੰਦਾ ਏਜ ਐਪਰੋਪ੍ਰੀਏਟ ਹੁੰਦਾ ਹੈ, ਪਰ ਜਿਹੜਾ ਉਹਨਾਂ ਦਾ ਸਬਕ ਹੈਗਾ ਉਹ ਲਗਭਗ ਸੇਮ ਹੁੰਦਾ ਹੈ। ਸੇਮ ਜੀ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ।